ਅੱਜ ਦੇ ਨੌਜਵਾਨਾਂ ਲਈ ਬਹੁਤ ਜ਼ਰੂਰੀ ਵੀ ਹੈ ਕਿ ਉਹਨਾਂ ਨੂੰ ਜਿਹੜੀ ਰੀਸੈਂਟ ਹਿਸਟਰੀ ਹੈ, ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਨੇ, ਘਰ-ਬਾਰ ਤਿਆਗੇ ਨੇ, ਉਹਨਾਂ ਨੂੰ ਪਤਾ ਲੱਗੇ। ਕਿਉਂਕਿ ਅਸੀਂ ਦੇਖਦੇ ਹਾਂ ਕਿ ਜਿਹੜੇ ਅਜੇ ਇੱਕ ਕਦਮ ਵੀ ਨਹੀਂ ਚੱਲੇ, ਜਿਨ੍ਹਾਂ ਨੂੰ ਅਜੇ ਜੁੰਮਾ ਹੋਇਆ, ਪੈਰ ਬਾਹਰ ਰੱਖਿਆ ਘਰਾਂ ਤੋਂ, ਉਹ ਵੀ ਉਹਨਾਂ ਦੀਆਂ ਕੁਰਬਾਨੀਆਂ ਔਰ ਉਹਨਾਂ ਦੀ ਕੰਟਰੀਬਿਊਸ਼ਨ, ਸਭ ਤੋਂ ਜ਼ਰੂਰੀ ਜਿਹੜਾ ਉਹਨਾਂ ਦੇ ਯੋਗਦਾਨ ਨੇ, ਉਹਨਾਂ ਦੀਆਂ ਘਾਲਨਾਵਾਂ ਨੇ, ਉਹਨਾਂ ਤੋਂ ਅਣਜਾਣ ਨੇ। ਸੋ ਬਹੁਤ ਜ਼ਰੂਰੀ ਹੈ ਕਿ ਅੱਜ ਦੇ ਨੌਜਵਾਨ ਜਿਨ੍ਹਾਂ ਨੇ ਅਜੇ ਸੰਘਰਸ਼ ਸ਼ੁਰੂ ਕੀਤਾ ਜਾਂ ਕਰਨਾ, ਉਹਨਾਂ ਨੂੰ ਭਾਈ ਗਜਿੰਦਰ ਸਿੰਘ ਅਤੇ ਬਹੁਤ ਸਾਰੇ ਹੋਰ ਨੇ, ਭਾਈ ਗਜਿੰਦਰ ਸਿੰਘ ਵਰਗੇ ਬਹੁਤ ਨੇ, ਜਿਹੜੀਆਂ 30,000 ਜਾਨਾਂ ਖਾਲਿਸਤਾਨ ਲਈ ਲੱਗ ਚੁੱਕੀਆਂ ਨੇ, ਜਿਹੜੇ ਸਿਰ ਲੱਗ ਚੁੱਕੇ ਨੇ, ਜਿਹੜੇ 30,000 ਸਿਰ ਗੁਰੂ ਨੂੰ ਭੇਂਟ ਹੋ ਚੁੱਕੇ ਨੇ, ਉਹਨਾਂ ਬਾਰੇ ਅੱਜ ਦੇ ਨੌਜਵਾਨਾਂ ਨੂੰ, ਅੱਜ ਦੀ ਪੀੜ੍ਹੀ ਨੂੰ ਦੱਸਣਾ ਬਹੁਤ ਜ਼ਰੂਰੀ ਹੈ। ਸੋ ਅਸੀਂ ਉਸ ਦਿਨ ਜਿਹੜੇ ਬੰਦੀ ਸਿੰਘ ਨੇ ਉਹ ਵੀ ਆਜ਼ਾਦੀ ਦੇ ਪਰਵਾਨੇ ਨੇ, ਜਿਹੜੇ ਸ਼ਹੀਦ ਹੋਏ ਨੇ ਉਹ ਵੀ ਆਜ਼ਾਦੀ ਦੇ ਪਰਵਾਨੇ ਨੇ, ਜਿਹੜੇ ਜਲਾਵਤਨ ਨੇ ਇਸ ਵੇਲੇ ਲੜ ਰਹੇ ਨੇ ਉਹ ਵੀ ਆਜ਼ਾਦੀ ਦੇ ਪਰਵਾਨੇ ਨੇ। ਔਰ ਇਹ ਸਾਰੇ ਹੀ ਇਹਨਾਂ ਨੇ ਸਾਰਿਆਂ ਨੇ ਆਪਣਾ ਸੀਸ ਗੁਰੂ ਅੱਗੇ ਰੱਖ ਦਿੱਤਾ ਹੋਇਆ, ਭੇਂਟ ਕਰ ਚੁੱਕੇ ਨੇ। ਇਹਨਾਂ ਸਾਰਿਆਂ ਨੂੰ ਯਾਦ ਕਰਦੇ ਹੋਏ, ਇਹਨਾਂ ਸਾਰਿਆਂ ਨੂੰ ਨਾਲ ਲੈ ਕੇ, ਇਹਨਾਂ ਸਾਰਿਆਂ ਦੀ ਤਸਵੀਰ ਹੱਥਾਂ 'ਚ ਪਕੜ ਕੇ ਉਸ ਦਿਨ 29 ਤਰੀਕ ਨੂੰ ਮਾਰਚ ਕੀਤਾ ਜਾਏਗਾ। ਚਾਹੇ ਉਹ ਬੰਦੀ ਸਿੰਘ ਹੋਣ, ਚਾਹੇ ਉਹ ਜਲਾਵਤਨ ਹੋਣ, ਚਾਹੇ ਉਹ ਸ਼ਹੀਦ ਹੋਣ, ਸਾਡੇ ਲਈ ਸਾਰੇ ਹੀ ਸਤਿਕਾਰਯੋਗ ਨੇ, ਕਿਉਂਕਿ ਇਹ ਸਾਰੇ ਆਜ਼ਾਦੀ ਦੇ ਪਰਵਾਨੇ ਨੇ। ਇਹ ਸਾਰੇ ਹੀ ਭਾਰਤ ਦੀ ਗੁਲਾਮੀ ਗਲੋਂ ਲਾਹੁਣ ਲਈ ਲੜੇ ਨੇ। ਸੋ ਇਹ ਸਾਰੇ ਹੀ ਸਾਡੇ ਲਈ ਸਤਿਕਾਰਯੋਗ ਨੇ। ਅਸੀਂ 29 ਤਰੀਕ ਨੂੰ ਇਹ ਦਿਨ ਮਨਾਵਾਂਗੇ। ਭਾਈ ਗਜਿੰਦਰ ਸਿੰਘ ਦੇ ਵਿਸ਼ੇਸ਼ ਹਵਾਲੇ ਦੇ ਨਾਲ ਅਸੀਂ ਜਿਹੜੀ ਸਾਡੀ ਆਪਣੀ ਅਗਲੀ ਰਣਨੀਤੀ ਹੋਏਗੀ ਉਹ ਵੀ ਅਸੀਂ ਉਸ ਦਿਨ ਹੀ ਡਿਸਕਲੋਜ਼ ਕਰਾਂਗੇ, ਲੋਕਾਂ ਦੇ ਸਾਹਮਣੇ ਰੱਖਾਂਗੇ। ਸੋ ਇਹ ਦਿਨ ਸਾਡੇ ਲਈ ਬਹੁਤ ਇੰਪੋਰਟੈਂਟ, ਅਹਿਮ ਦਿਨ ਹੈ। ਅਸੀਂ ਉਸ ਦਿਨ ਅਸੀਂ 29 ਸਪਟੈਂਬਰ ਕਿਉਂ ਚੁਣਿਆ? 29 ਸਪਟੈਂਬਰ ਇਹ ਇੰਡੀਅਨ ਐਕਸਪ੍ਰੈਸ ਦੀ 29 ਸਪਟੈਂਬਰ ਦੀ ਅਖਬਾਰ ਹੈ। ਤੁਸੀਂ ਦੇਖੋ, ਹੈਡਲਾਈਨ ਦੇਖੋ, ਖਾਲਿਸਤਾਨ ਮੈਨ ਹਾਈਜੈਕ ਬੋਇੰਗ, ਇੰਡੀਅਨ ਬੋਇੰਗ। ਇਹ 29 ਸਪਟੈਂਬਰ ਦੀ ਘਟਨਾ ਹੈ। ਅੱਜ ਦੇ ਦਿਨ 20 ਸਪਟੈਂਬਰ 1981 ਨੂੰ ਸੰਤ ਜਰਨੈਲ ਸਿੰਘ ਦੀ ਗ੍ਰਿਫਤਾਰੀ ਹੁੰਦੀ ਹੈ ਮਹਿਤੇ ਚੌਂਕ ਤੋਂ। ਅੱਜ ਦੇ ਦਿਨ ਤੇ ਗ੍ਰਿਫਤਾਰੀ ਤੋਂ ਬਾਅਦ ਪੁਲਿਸ ਉੱਥੇ ਅੰਨ੍ਹੇਵਾਹ ਗੋਲੀ ਚਲਾ ਕੇ 13 ਨਿਰਦੋਸ਼ ਸਿੱਖਾਂ ਨੂੰ ਮਾਰਦੀ ਹੈ। ਤੇ 9 ਦਿਨ ਬਾਅਦ ਦਲ ਖਾਲਸਾ ਦੇ ਸਿੰਘਾਂ ਨੇ ਇਸ ਘਟਨਾ ਦੇ 20 ਸਪਟੈਂਬਰ 1981 ਦੀ ਜਿਹੜੀ ਘਟਨਾ ਵਾਪਰਦੀ ਹੈ, ਸੰਤ ਜਰਨੈਲ ਸਿੰਘ ਦੀ ਗ੍ਰਿਫਤਾਰੀ ਤੇ 13 ਸਿੰਘਾਂ ਦੀ ਸ਼ਹਾਦਤ, ਇਸ ਘਟਨਾ ਤੋਂ ਬਾਅਦ ਭਾਈ ਗਜਿੰਦਰ ਸਿੰਘ, ਭਾਈ ਸਤਨਾਮ ਸਿੰਘ ਅਤੇ ਉਹਨਾਂ ਦੇ 3 ਸਾਥੀਆਂ ਨੇ ਇਮੀਡੀਏਟ ਪ੍ਰੋਗਰਾਮ ਬਣਾਇਆ ਕਿ ਸਾਨੂੰ ਸੰਤਾਂ ਦੀ ਰਿਹਾਈ ਦੇ ਲਈ ਤੇ ਦੁਨੀਆ ਨੂੰ ਦੱਸਣ ਲਈ ਕਿ ਇਸ ਹਿੰਦੂ ਰਾਸ਼ਟਰ, ਜਿਹਨੂੰ ਹਿੰਦੂ ਇੰਡੀਆ ਕਹਿੰਦੇ ਆ, ਉਸ ਵਿੱਚ ਸਿੱਖਾਂ ਦੀ ਹਾਲਾਤ ਕਿੱਦਾਂ ਦੇ ਨੇ ਅਤੇ ਦੁਨੀਆ ਨੂੰ ਦੱਸਣ ਲਈ ਕਿ ਸਿੱਖ ਕਿਉਂ ਆਪਣਾ ਵੱਖਰਾ ਮੁਲਕ ਚਾਹੁੰਦੇ ਨੇ। ਖਾਲਿਸਤਾਨ ਇਸ਼ੂ ਨੂੰ ਇੰਟਰਨੈਸ਼ਨਲ ਮੈਪ 'ਤੇ ਲੈ ਕੇ ਜਾਣ ਲਈ ਉਹਨਾਂ ਨੇ 9 ਦਿਨਾਂ ਬਾਅਦ 29 ਸਪਟੈਂਬਰ ਦਾ ਦਿਨ ਚੁਣਿਆ ਹਾਈਜੈਕਿੰਗ ਲਈ। ਜਹਾਜ਼ ਪਾਕਿਸਤਾਨ ਗਿਆ, ਕਮਾਂਡੋ ਐਕਸ਼ਨ ਹੋਇਆ ਕਿਉਂਕਿ ਕਾਮਨਵੈਲਥ ਸੰਮੇਲਨ ਚੱਲ ਰਿਹਾ ਸੀ ਆਸਟ੍ਰੇਲੀਆ ਦੇ ਵਿੱਚ। ਇੰਦਰਾ ਗਾਂਧੀ ਉੱਥੇ ਗਈ ਹੋਈ ਸੀ। ਉਹਨੇ ਪੂਰੀ ਦੁਨੀਆ ਦੇ ਵਿੱਚ ਰੌਲਾ ਪਾਤਾ, ਸਾਰੇ ਮੁਲਕਾਂ ਦੇ ਉੱਤੇ ਪ੍ਰੈਸ਼ਰ ਪਾਇਆ, ਉਹਨਾਂ ਨੇ ਪਾਕਿਸਤਾਨ 'ਤੇ ਪ੍ਰੈਸ਼ਰ ਪਾਇਆ। ਸੋ ਪਾਕਿਸਤਾਨ ਨੇ ਕਮਾਂਡੋ ਐਕਸ਼ਨ ਕਰਕੇ 5 ਦਲ ਖਾਲਸਾ ਦੇ ਸਿੰਘ ਗ੍ਰਿਫਤਾਰ ਕਰ ਲਏ। ਕੇਸ ਚੱਲਿਆ, ਉਮਰ ਕੈਦ ਹੋਈ, ਸਾਰਿਆਂ ਨੇ ਆਪਣੀ ਆਪਣੀ ਉਮਰ। ਗੱਲ ਕੀਤੀ 29 ਸਤੰਬਰ ਵਾਲੀ ਅਗਵਾ ਕੀਤਾ ਸੰਤ ਭਿੰਡਰਾਂ ਵਾਲਿਆਂ ਦੀ ਗ੍ਰਿਫਤਾਰੀ ਦੇ ਖਿਲਾਫ। ਹਾਂਜੀ, ਦਲ ਖਾਲਸਾ ਉਹਨਾਂ ਨੂੰ ਭਾਈ ਗਜਿੰਦਰ ਸਿੰਘ ਤੇ ਉਹਨਾਂ ਦੇ ਸਾਥੀਆਂ ਨੂੰ ਰੈਕਗਨਾਈਜ਼ ਕਰਦਾ, ਉਹਨਾਂ ਨੂੰ ਯਾਦ ਵੀ ਕਰਦਾ, ਉਹਨਾਂ ਦਾ ਦਿਨ ਮਨਾ ਰਹੇ ਸੀ। 70ਵੀਂ ਸਾਲ ਜਿਹੜੀ ਕਿ ਵਿਰਾਸਤ ਆ ਸੰਤ ਭਿੰਡਰਾਂ ਵਾਲਿਆਂ ਦੀ, ਉਹਨਾਂ ਨੇ ਕਦੇ ਉਹਨਾਂ ਨੂੰ ਰੈਕਗਨਾਈਜ਼ ਨਹੀਂ ਕੀਤਾ। ਇਸ ਬਾਰੇ ਕੀ ਕਹਿਣਾ ਚਾਹੋਗੇ? ਦੇਖੋ, ਇਹ ਤਾਂ ਡਿਪੈਂਡ ਕਰੇਗਾ
ਕਿ ਦਮਦਮੀ ਟਕਸਾਲ ਦੇ ਮੌਜੂਦਾ ਪ੍ਰਬੰਧਕਾਂ ਦੀ ਸੋਚ ਕਿਸ ਤਰ੍ਹਾਂ ਦੀ ਹੈ, ਉਹ ਇਸ ਗੱਲ ਨੂੰ ਕਿੱਦਾਂ ਲੈਂਦੇ ਨੇ। ਉਹਨਾਂ ਨੂੰ ਮਨਾਉਣਾ ਚਾਹੀਦਾ, ਇਹਦੇ 'ਚ ਕੋਈ ਸ਼ੱਕ ਨਹੀਂ, ਉਹਨਾਂ ਨੂੰ ਮਨਾਉਣਾ ਚਾਹੀਦਾ। ਮੈਂ ਇੱਕ ਪੋਸਟਰ ਵੀ ਇੱਥੇ ਅਸੀਂ ਤਿਆਰ ਕੀਤਾ, ਜਿਹੜਾ ਸਾਰੇ ਮੀਡੀਆ ਦੇ ਸਾਹਮਣੇ ਅਸੀਂ ਕਰਾਂਗੇ। ਤੁਸੀਂ ਉੱਥੇ ਸੰਤ ਜਰਨੈਲ ਸਿੰਘ ਦੀ ਆਪਣੀ ਸਪੀਚ ਹੈ, ਉਸ ਸਪੀਚ 'ਚੋਂ ਜਿਹੜੇ 4 ਲਾਈਨਾਂ ਨੇ ਉਹ ਅਸੀਂ ਮਤਲਬ ਅੱਜ ਸੰਤਾਂ ਦੀ ਸਪੀਚ ਨੂੰ ਕੋਟ ਕਰਕੇ ਤੁਹਾਡੇ ਸਾਹਮਣੇ ਦੱਸ ਰਹੇ ਹਾਂ ਕਿ ਉਹਨਾਂ ਦੇ ਦਿਲ ਦੇ ਵਿੱਚ ਭਾਈ ਗਜਿੰਦਰ ਸਿੰਘ ਤੇ ਉਹਨਾਂ ਦੇ ਸਾਥੀਆਂ ਪ੍ਰਤੀ ਕਿੰਨਾ ਪਿਆਰ ਸੀ, ਕਿੰਨਾ ਉਹਨਾਂ ਦੇ ਮਨ 'ਚ ਰੁਤਬਾ ਸੀ ਉਹਨਾਂ ਦੇ ਲਈ। ਇਹ ਉਹਨਾਂ ਦੇ ਆਪਣੇ ਅੱਖਰ, ਉਹਨਾਂ ਦੇ ਆਪਣੇ ਜਿਹੜੇ ਸ਼ਬਦ ਨੇ ਸੰਤ ਜਰਨੈਲ ਸਿੰਘ ਦੇ, ਉਹ ਖੁਦ ਬਿਆਨ ਕਰਦੇ ਨੇ। ਔਰ ਸਾਰਿਆਂ ਨੂੰ ਮਨਾਉਣਾ ਚਾਹੀਦਾ, ਜਿਹੜੇ ਜਿਹੜੇ ਆਪਣੇ ਆਪ ਨੂੰ ਸੰਤਾਂ ਦੀ ਸੋਚ ਦੇ ਵਾਰਸ ਦੱਸਦੇ ਨੇ, ਉਹਨਾਂ ਸਾਰਿਆਂ ਨੂੰ ਭਾਈ ਗਜਿੰਦਰ ਸਿੰਘ ਹੋਣਾ ਦੇ ਉਸ ਐਕਟ ਦਾ ਦਿਨ ਮਨਾਉਣਾ ਚਾਹੀਦਾ ਹੈ। ਕਿਉਂਕਿ ਉਹ ਅਸੀਂ ਅੱਜ ਜਿਸ ਜਗ੍ਹਾ 'ਤੇ ਖੜ੍ਹੇ ਹਾਂ, ਹੋ ਸਕਦਾ ਹੈ ਕਿ ਤੁਹਾਨੂੰ ਉਹ ਗੱਲ, ਕਿਉਂਕਿ 20 ਸਾਲ ਮੂਵਮੈਂਟ ਅਸੀਂ ਸਾਰਿਆਂ ਨੇ ਦੇਖੀ ਹੈ, ਹੰਢਾਈ ਹੈ, ਔਰ 20 ਸਾਲ ਬਾਅਦ ਕਈ ਵਾਰੀ ਜਿਹੜੀਆਂ ਪਿਛਲੀਆਂ ਘਟਨਾਵਾਂ ਹੁੰਦੀਆਂ ਨੇ ਉਹ ਤੁਹਾਨੂੰ ਛੋਟੀਆਂ ਲੱਗਣ ਲੱਗ ਜਾਂਦੀਆਂ ਨੇ। ਪਰ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਕਿ ਜੇ ਤੁਸੀਂ ਸਾਰੇ 1981 ਦੇ ਪਿੱਛੇ ਚਲੇ ਜਾਓ ਤੇ 20 ਸਪਟੈਂਬਰ ਨੂੰ ਸੰਤਾਂ ਦੀ ਗ੍ਰਿਫਤਾਰੀ ਹੋ ਰਹੀ ਹੋਵੇ ਤੇ 9 ਦਿਨ ਬਾਅਦ ਇੰਨੀ ਵੱਡੀ ਇੰਟਰਨੈਸ਼ਨਲ ਲੈਵਲ ਤੇ ਹਾਈਜੈਕਿੰਗ ਹੋ ਜਾਏ, ਇਹ ਛੋਟੀ ਗੱਲ ਨਹੀਂ ਹੈ। ਔਰ ਮੈਂ ਤੁਹਾਨੂੰ ਦੱਸਾਂ ਵੀ ਸੰਤਾਂ ਦੀ ਗ੍ਰਿਫਤਾਰੀ ਤੋਂ ਬਾਅਦ 2 ਜਥੇਬੰਦੀਆਂ ਨੇ ਸੰਤਾਂ ਦੀ ਗ੍ਰਿਫਤਾਰੀ ਦੇ ਖਿਲਾਫ ਪ੍ਰੋਟੈਸਟ ਵਜੋਂ ਐਕਸ਼ਨ ਕੀਤੇ। ਇੱਕ ਸੀ ਦਲ ਖਾਲਸਾ ਜਿਹਨੇ ਹਾਈਜੈਕਿੰਗ ਕੀਤੀ ਅੱਜ ਦੀ ਜਿਹੜੀ ਗ੍ਰਿਫਤਾਰੀ ਹੈ, ਤੇ ਦੂਜੀ ਸੀ ਬੱਬਰ ਖਾਲਸਾ ਵੱਲੋਂ ਤਰਨਤਾਰਨ ਤੇ ਪੱਟੀ ਤੇ ਜਲੰਧਰ ਦੇ ਵਿੱਚ ਉਹਨਾਂ ਨੇ ਮਤਲਬ ਐਕਸ਼ਨ ਕੀਤੇ ਸੀਗੇ ਪ੍ਰੋਟੈਸਟ ਵਜੋਂ। ਦੋਨਾਂ ਜਥੇਬੰਦੀਆਂ ਨੇ ਸੰਤਾਂ ਦੀ ਗ੍ਰਿਫਤਾਰੀ ਦੇ ਖਿਲਾਫ ਪ੍ਰੋਟੈਸਟ ਕੀਤੇ ਸੀਗੇ, ਹੋਰ ਉਸ ਵੇਲੇ ਕੋਈ ਵੀ ਸਾਹਮਣੇ ਨਹੀਂ ਆਇਆ। ਅਕਾਲ ਤਖਤ ਦੇ ਜਥੇਦਾਰ ਵੱਲੋਂ ਕੋਈ ਸਾਲ ਪਹਿਲਾਂ ਐਲਾਨ ਕੀਤਾ ਗਿਆ ਕਿ ਭਾਈ ਗਜਿੰਦਰ ਸਿੰਘ ਨੂੰ ਜਿਹੜਾ ਅਵਾਰਡ ਦੇਣਾ ਜੀ। ਹਾਂਜੀ, ਤੇ ਇੰਡੀਆ ਦਾ ਮੀਡੀਆ ਇਹ ਪ੍ਰਚਾਰ ਕਰ ਰਿਹਾ ਹੈ ਕਿ ਖਾਲਿਸਤਾਨ ਚਾਹੁਣ ਵਾਲੇ, ਖਾਲਿਸਤਾਨ ਮੰਗਲ ਵਾਲੇ ਮੁੱਠੀ ਭਰ ਨੇ। ਜੇ ਕੈਨੇਡਾ ਦੇ ਇੱਕ ਸ਼ਹਿਰ ਟੋਰਾਂਟੋ ਦੇ ਵਿੱਚ ਲੱਖ ਬੰਦਾ ਵੋਟ ਪਾਉਣ ਆ ਗਿਆ ਤੇ ਤੁਸੀਂ ਆਪਣੇ ਆਪ ਅੰਦਾਜ਼ਾ ਲਗਾਓ ਕਿ ਦੁਨੀਆ ਦੇ ਵਿੱਚ ਕਿੰਨੇ ਖਾਲਿਸਤਾਨੀ ਹੋਣਗੇ। ਔਰ ਇਹ ਸਾਡਾ ਮੰਨਣਾ ਹੈ, ਅਗਰ ਭਾਰਤ ਸਰਕਾਰ ਵੀ ਅਲਾਓ ਕਰੇ, ਜਿੱਦਾਂ ਕੈਨੇਡਾ ਨੇ ਕੁਇਬਿਕ ਵਿੱਚ ਕੀਤਾ, ਯੂਕੇ ਨੇ ਇੰਗਲੈਂਡ ਦੇ ਵਿੱਚ ਕੀਤਾ, ਅਗਰ ਭਾਰਤ ਸਰਕਾਰ ਵੀ ਪੰਜਾਬ ਦੇ ਲੋਕਾਂ ਨੂੰ ਉਹਨਾਂ ਦੇ ਸਵੈ ਨਿਰਣੇ ਦਾ ਹੱਕ ਇਸਤੇਮਾਲ ਕਰਨ ਲਈ ਮੌਕਾ ਦੇਵੇ, ਯੂਨਾਈਟਿਡ ਨੇਸ਼ਨਸ ਇਸ ਵਿੱਚ ਦਖਲਅੰਦਾਜ਼ੀ ਕਰੇ, UN ਦੀ ਟੀਮ ਦੀ ਅਗਵਾਈ ਹੇਠ ਪੰਜਾਬ ਦੇ ਲੋਕਾਂ ਨੂੰ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਦਾ ਹੱਕ ਮਿਲੇ ਔਰ ਉਹਨਾਂ ਨੂੰ ਵੋਟਿੰਗ ਰਾਈਟ ਮਿਲੇ ਇਸੇ ਤਰ੍ਹਾਂ ਫ੍ਰੀਲੀ, ਬਿਨਾਂ ਡਰ, ਬਿਨਾਂ ਦਬਾਅ ਤੋਂ, ਤੇ ਪੰਜਾਬ ਦੇ ਵਿੱਚ ਵੀ ਲੱਖਾਂ ਲੋਕ ਖਾਲਿਸਤਾਨ ਦੇ ਹੱਕ ਵਿੱਚ ਉਮੜ ਆਉਣਗੇ, ਵੋਟ ਪਾਉਣਗੇ। ਸੋ ਇਹ ਤਾਂ ਕੈਨੇਡਾ ਵਰਗੇ, ਇੰਗਲੈਂਡ ਵਰਗੇ ਜਿਨ੍ਹਾਂ ਨੇ ਇੱਕ ਟਰੂ ਡੈਮੋਕ੍ਰੇਸੀ ਦਾ ਫੇਸ ਰੱਖਿਆ ਹੋਇਆ, ਉੱਥੇ ਜੇ ਲੋਕਾਂ ਨੂੰ ਇਜਾਜ਼ਤ ਮਿਲ ਸਕਦੀ ਹੈ, ਤੇ ਜੇ ਇੰਡੀਆ ਦਾਅਵਾ ਕਰਦਾ ਹੈ ਕਿ ਉਹ ਵੀ ਇੱਕ ਡੈਮੋਕ੍ਰੈਟਿਕ ਕੰਟਰੀ ਹੈ, ਤੇ ਫਿਰ ਉਹਨੂੰ ਵੀ ਪੰਜਾਬ ਦੇ ਲੋਕਾਂ ਨੂੰ ਇਹ ਰਾਈਟ ਦੇਣਾ ਚਾਹੀਦਾ ਹੈ ਔਰ ਇਹ ਰਾਈਟ ਯੂਨਾਈਟਿਡ ਨੇਸ਼ਨਸ ਦੀ ਅਗਵਾਈ ਹੇਠ, ਦੇਖ ਰੇਖ ਹੇਠ ਹੋਣਾ ਚਾਹੀਦਾ ਹੈ।